अस्सलाम वालेकुम। ਸਿਆਣੇ ਕਹਿੰਦੇ ਵੀ ਚਿੜੀਆਂ ਹੱਥ ਸਨੇਹ ਤੇ ਕਾਵਾਂ ਹੱਥ ਸਲਾਮਾਂ। ਭਲੇ ਵਕਤਾਂ ਦੇ ਵਿੱਚ ਜਿਹੜੀਆਂ ਗੱਲਾਂ ਬੰਦੇ ਬੰਦਿਆਂ ਤੋਂ ਸੁਣਦੇ ਸੀ, ਉਹ ਗੱਲਾਂ ਹੁਣ ਬੰਦੇ ਮੋਬਾਈਲ ਤੋਂ ਸੁਣਦੇ ਆ। ਯਾਨੀ ਬੰਦੇ ਨੂੰ ਬੰਦੇ ਦੀ ਲੋੜ ਨਹੀਂ ਰਹੀ। ਮੈਂ ਕਹਿੰਦਾ ਬੜਾ ਦੌਰ ਜਦੀਦ ਆ, ਤਰੱਕੀ ਵਾਲਾ ਦੌਰ ਆ, ਵੀ ਰਾਬਤੇ ਦਾ ਦੌਰ ਆ। ਇੱਕ ਬਟਨ ਦਬੀਏ 7 ਸਮੁੰਦਰ ਪਾਰ ਗੱਲ ਹੋ ਜਾਂਦੀ, ਵੀ ਜਿਹੜੇ ਦੂਰ ਸੀ ਉਹ ਸਾਡੇ ਲਾਗੇ ਹੋ ਗਏ। ਬੜੀ ਚੰਗੀ ਗੱਲ ਆ। ਪਰ ਯਾਰ ਦੁੱਖ ਵਾਲੀ ਗੱਲ ਇਹ ਆ ਵੀ ਜਿਹੜੇ ਲਾਗੇ ਸੀ ਨਾ, ਉਹਨਾਂ ਤੋਂ ਅਸੀਂ ਦੂਰ ਹੋ ਗਏ। ਕੋਲ ਬੈਠੇ ਦਾ ਨਹੀਂ ਪਤਾ। ਇਸ ਮੋਬਾਈਲ ਨੇ ਯਾਰ ਬੇਲੀ ਦੂਰ ਕਰਤੇ, ਭੈਣ ਭਰਾ ਦੂਰ ਕਰਤੇ। ਮੈਂ ਕਹਿੰਦਾ ਬੰਦਾ ਤੀਵੀਂ ਇੱਕ ਦੂਜੇ ਤੋਂ ਦੂਰ ਹੋਏ ਪਏ, ਐਸਾ ਮੋਬਾਈਲ ਨੇ ਕਾਬੂ ਕਰਿਆ। ਤੁਸੀਂ ਦੇਖਿਆ ਹੋਣਾ ਬੰਦੇ ਇਕੱਠੇ ਹੋ ਕੇ ਬਹਿੰਦੇ ਜ਼ਰੂਰ ਆ, 4-4 ਘੰਟੇ ਬੈਠੇ ਰਹਿੰਦੇ ਆ, ਇੱਕ ਦੂਜੇ ਨਾਲ ਗੱਲ ਨਹੀਂ ਕਰਦੇ। ਇਹ ਨਹੀਂ ਵੀ ਕੋਈ ਰੁੱਸੇ ਹੋਏ ਆ, ਬਸ ਉਹ ਆਪਣੇ ਆਪਣੇ ਮੋਬਾਈਲ 'ਤੇ ਲੱਗੇ ਹੋਏ ਆ। ਮੈਂ ਯਾਰ ਇੱਕ ਤੁਹਾਨੂੰ ਸਲਾਹ ਦਿੰਦਾ ਵੀ ਇਹ ਨਹੀਂ ਕਹਿੰਦਾ ਵੀ 8 ਦਿਨੀ ਕੋਈ 10 ਦਿਨੀ ਮਹੀਨਾ ਛਮਾਈ ਨਾ, ਸਾਲ ਮਗਰੋਂ ਈਦ ਆਉਂਦੀ ਹੈ, ਵੀ ਈਦ ਦੀਆਂ ਜਿਹੜੀਆਂ ਛੁੱਟੀਆਂ ਇਹਦੇ 'ਚ ਮੋਬਾਈਲ ਬੰਦ ਕਰਕੇ ਰੱਖ ਦਿਓ। ਕੋਈ ਆਪਣੇ ਆਪ ਨੂੰ ਟਾਈਮ ਦਿਓ, ਕੋਈ ਆਪਣੇ ਬੱਚਿਆਂ ਨੂੰ, ਕੋਈ ਭੈਣ ਭਰਾਵਾਂ ਨੂੰ, ਕਿਸੇ ਦੇ ਯਾਰ ਬੇਲੀ ਦੇ ਮੱਥੇ ਲੱਗੋ। ਈਦ 'ਤੇ ਤਾਂ ਛੁੱਟੀ ਆਏ ਹੁੰਦੇ ਸਾਰੇ, ਇੱਕ ਦੂਜੇ ਨਾਲ ਗੱਲਾਂ ਬਾਤਾਂ। ਸਿਆਣੇ ਕਹਿੰਦੇ ਆ ਵੀ ਵੱਡਾ ਦੁੱਖ ਇਹ ਹੁੰਦਾ ਵੀ ਜਦੋਂ ਕੋਈ ਦੁੱਖ ਸੁਣਨ ਵਾਲਾ ਨਾ ਹੋਵੇ। ਅੱਜ ਦੌਰ ਐਸਾ ਵੀ ਬੰਦੇ ਐਸੇ ਆਪਣੇ ਅਫੜਾ ਤਫਰੀ ਨੂੰ ਪਏ ਨਾ, ਵੀ ਇੱਕ ਦੂਜੇ ਦਾ ਦੁੱਖ ਸੁਣਨ ਦਾ ਟਾਈਮ ਹੈ ਨਹੀਂ ਕਿਸੇ ਤੋਂ। ਮੈਂ ਕਹਿੰਦਾ ਵੀ ਇੱਕ ਪੂਰ ਤਾਂ ਆਪਾਂ ਇਸ ਨਸ਼ੇ 'ਤੇ ਲਾ ਲਿਆ, ਵੀ ਗਾਂ ਨਵਾਂ ਤਾਂ ਬਚਾ ਲਈਏ। ਵੀ ਜੰਮਦੇ ਨਿਆਣਿਆਂ ਨੂੰ ਮਾਂ ਪਿਓ ਫੜਾ ਦਿੰਦੇ ਮੋਬਾਈਲ। ਅੱਗੇ ਤਾਂ ਨਿਆਣਾ ਰੋਂਦਾ ਸੀ ਨਾ ਤੇ ਮਾਂ ਤੇ ਆ ਕੇ ਚੁੱਪ ਕਰ ਜਾਂਦਾ ਸੀ। ਹੁਣ ਮੰਨ ਲਓ ਵੀ ਜਵਾਬ ਹੋ ਜਾਂਦਾ, ਮੋਬਾਈਲ ਤੇ ਆ ਕੇ ਚੁੱਪ ਕਰਦਾ। ਇੱਦਾਂ ਨਿਆਣੇ ਫਿਰ ਗਾਂ ਉਹਨਾਂ ਦੀ ਪੜ੍ਹਾਈ ਸਾਰੀ ਤਬਾਹ ਹੋ ਜਾਂਦੀ। ਮੋਬਾਈਲ ਤਾਂ ਚਲਾ ਲੈਂਦੇ ਆ ਚੰਗਾ ਨਿੱਕੇ ਨਿੱਕੇ, ਪਰ ਉਹ ਪੜ੍ਹਾਈ ਵੱਲੋਂ ਕੋਈ ਨਹੀਂ। ਫਿਰ ਦਿਮਾਗ ਤਾਂ ਸਾਰਾ ਇੱਧਰ ਖਰਚ ਹੋ ਜਾਂਦਾ। ਪੜ੍ਹਾਈ ਦਾ ਤਾਂ ਉਹ ਹਾਲ ਆ ਵੀ ਜਿੱਦਾਂ ਨਾ ਕੋਈ ਬੰਦਾ ਆਪਣੇ ਮੁੰਡੇ ਨੂੰ ਕਹਿੰਦਾ ਕਿ ਪੁੱਤ ਅੱਠੂ ਨਾਮ ਕਿੰਨਾ ਹੁੰਦਾ, ਉਹ ਕਹਿੰਦਾ ਜੀ 78। ਉਹਨੇ ਕੱਢਿਆ 100 ਰੁਪਈਆ, ਪਿਓ ਨੇ ਆਪਣੇ ਪੁੱਤ ਨੂੰ ਦਿਆ ਨਾਮ। ਉਹ ਲਾਗੇ ਬੰਦਾ ਬੈਠਾ ਕਹਿੰਦਾ ਯਾਰ ਅੱਠੂ ਨਾਮ ਤਾਂ 72 ਹੁੰਦਾ, ਇਹਨੇ ਗਲਤ ਦੱਸਿਆ, ਤੂੰ ਫੇਰ 100 ਰੁਪਈਆ ਦੇ ਦਿੱਤਾ। ਉਹ ਅੱਗੋਂ ਪਿਓ ਕਹਿੰਦਾ ਕਿ ਯਾਰ ਇਹ ਤਾਂ ਬੜਾ ਲਾਗੇ ਲਾਗੇ ਆ ਗਿਆ, ਅੱਗੇ ਤਾਂ ਅੱਠੂ ਨਾਮ 98 ਕਹਿੰਦਾ ਸੀ।